ਕੈਲੀਫੋਰਨੀਆ ਸਟੇਟ ਦੇ ਫਰੀਮੌਂਟ ਗੁਰਦੁਆਰਾ ਸਾਹਿਬ ਵਿੱਚ ਸਿੱਖ ਜੁਝਾਰੂ ਆਗੂ ਭਾਈ ਦਲਜੀਤ ਸਿੰਘ ਬਿੱਟੂ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਅਮਰੀਕਾ ਭਰ ਤੋਂ ਪਹੁੰਚੇ ਸਿੱਖ ਆਗੂਆਂ ਨੇ ਖਾਲਿਸਤਾਨ ਦੇ ਆਜ਼ਾਦੀ ਸੰਘਰਸ਼ ਵਿੱਚ ਬੀਬੀ ਜੀ ਦੇ ਰਹੇ ਯੋਗਦਾਨ ਬਾਰੇ ਵਿਚਾਰ ਸਾਂਝੇ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਭਾਈ ਦਲਜੀਤ ਸਿੰਘ ਦੇ ਸਤਿਕਾਰਯੋਗ ਮਾਤਾ ਬੀਬੀ ਪਲਵਿੰਦਰ ਕੌਰ ਜੀ 28 ਜੂਨ ਨੂੰ ਲੁਧਿਆਣਾ ਵਿੱਚ ਅਕਾਲ ਚਲਾਣਾ ਕਰ ਗਏ ਸਨ। ਭਾਈ ਦਲਜੀਤ ਸਿੰਘ ਦੇ ਜੁਝਾਰੂ ਸੰਘਰਸ਼ ਦੌਰਾਨ ਬੀਬੀ ਜੀ ਨੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ, ਪਰ ਉਹ ਗੁਰੂ ਭਰੋਸੇ ਅਡੋਲ ਰਹੇ ਤੇ ਹਮੇਸ਼ਾ ਸੰਘਰਸ਼ ਵਿੱਚ ਭਾਈ ਦਲਜੀਤ ਸਿੰਘ ਦਾ ਸਾਥ ਦਿੱਤਾ। ਮਾਤਾਵਾਂ ਦੀ ਅਸੀਸ 'ਚ ਬੜਾ ਬਲ ਹੁੰਦਾ ਹੈ, ਬੜੀ ਤਾਕਤ ਹੁੰਦੀ ਹੈ। ਇੱਕ ਇਸਲਾਮ ਦੇ ਖਲੀਫੇ ਨੇ ਕਿਹਾ, ਉਹਨਾਂ ਦੇ ਘਰ ਦੇ ਬਹੁਤ ਸਾਰੇ ਜੀ ਦੁਨੀਆ ਤੋਂ ਤੁਰ ਗਏ, ਉਹਨਾਂ ਦੀਆਂ ਅੱਖਾਂ 'ਚ ਅਥਰੂ ਨਹੀਂ ਆਏ। ਜਿੱਦਣ ਉਹਨਾਂ ਦੀ ਮਾਂ ਗਈ ਉਹ ਜ਼ਾਰ ਹੋਏ ਤੇ ਉਹਨਾਂ ਦੇ ਫਾਲੋਅਰਸ ਨੇ ਪੁੱਛਿਆ ਕਿ ਜੀ ਅੱਜ ਕੀ ਹੋਇਆ। ਉਹਨਾਂ ਨੇ ਕਿਹਾ ਵੀ ਅੱਗੇ ਮੈਂ ਜਿੰਨੇ ਗੁਨਾਹ ਰੋਜ਼ ਕਰਦਾ ਮੇਰੀ ਮਾਂ ਦੁਆ ਕਰਕੇ ਬਖਸ਼ਾ ਲੈਂਦੀ ਸੀ, ਹੁਣ ਮੇਰੀ ਮਾਂ ਚਲੀ ਗਈ, ਹੁਣ ਮੇਰੇ ਗੁਨਾਹ ਕੌਣ ਬਖਸ਼ਾਏਗਾ। ਔਰ ਇਹ ਜਦੋਂ ਅਸੀਂ ਦੇਖਦੇ ਹਾਂ, ਭਾਈ ਦਲਜੀਤ ਸਿੰਘ ਹੋਰਾਂ ਨੇ ਕੱਲ੍ਹ ਕਿਹਾ ਕਿ ਕਿੰਨੀਆਂ ਮਾਤਾਵਾਂ, ਹੁਣ ਮਾਤਾ ਜੀ ਪਲਵਿੰਦਰ ਕੌਰ ਜੀ ਉਹਨਾਂ ਦੇ ਨਾਲ ਸਰੀ ਜਦੋਂ 1995-96 'ਚ ਆਪਣੇ ਬੇਟੇ ਕੋਲ ਆਏ, ਉਹ ਮੌਕਾ ਸੀ ਮੈਨੂੰ ਵੀ ਦੀਦਾਰ ਕਰਨ ਦਾ ਮੌਕਾ ਮਿਲਿਆ। ਔਰ ਭਾਈ ਦਲਜੀਤ ਸਿੰਘ ਹੋਰਾਂ ਨਾਲ ਜਦੋਂ ਮੈਂ ਪਰਸੋਂ ਗੁਫ਼ਤਗੂ ਕਰ ਰਿਹਾ ਸੀ, ਮੈਂ ਕਿਹਾ ਮੈਂ ਅਜੇ ਉਹ ਦਸਤਾਰ ਕੇਸਰੀ ਸਾਂਭ ਕੇ ਰੱਖੀ ਹੋਈ ਹੈ ਜਿਹੜੀ ਮਾਤਾ ਜੀ ਨੇ ਮੈਨੂੰ ਔਰ ਜਥੇਦਾਰ ਸਤਿੰਦਰਪਾਲ ਸਿੰਘ ਅਸੀਂ ਮਿਲਣ ਗਏ ਉਹਨਾਂ ਨੇ ਦਿੱਤੀ। ਤਾਂ ਉਹਨਾਂ ਨੇ ਕਿਹਾ ਵੀ ਪੁੱਤਰੋ ਲੱਗੇ ਰਹੋ। ਹੁਣ ਇਹ ਜਿਹੜੀ ਤਾਕਤ ਸੀ, ਜਿਵੇਂ ਖਾਲਸਾ ਭਿੜ ਗਿਆ, ਜਿਵੇਂ ਪੰਜਾਬ ਦੇ ਅੰਦਰ 10 ਸਾਲ ਜੁਝਾਰੂ ਸਿੰਘਾਂ ਸਿੰਘਣੀਆਂ ਨੇ ਜਿਸ ਕਦਰ ਜਿਹੜਾ ਉਹ ਇਤਿਹਾਸ ਦੀ ਪੁਨਰ ਸਿਰਜਣਾ ਹੀ ਨਹੀਂ ਕੀਤੀ, ਨਵੇਂ ਮਾਈਲਸਟੋਨ ਕਾਇਮ ਕੀਤੇ। ਇਹਨਾਂ ਦੇ ਪਿੱਛੇ ਮਾਤਾ ਪਲਵਿੰਦਰ ਕੌਰ ਵਰਗੀਆਂ ਮਾਤਾਵਾਂ ਸਨ, ਸਰਦਾਰ ਅਜੀਤ ਸਿੰਘ ਸੰਧੂ ਵਰਗੇ ਬਾਪ ਸਨ ਜਿਨ੍ਹਾਂ ਨੂੰ ਜ਼ਲੀਲ ਕੀਤਾ ਗਿਆ। ਯੂਨੀਵਰਸਿਟੀ ਦੇ ਪ੍ਰੋਫੈਸਰ ਇੱਕ ਉੱਚਾ ਅਹੁਦਾ ਹਰ ਚੌਥੇ ਦਿਨ ਇੱਕ ਟਕੇ ਦਾ SHO ਜਾਂ ਦੂਸਰਾ ਸੱਦ ਕੇ ਜ਼ਲੀਲ ਕਰ ਰਹੇ, ਪਰ ਇੱਕ ਹੁੰਦਾ ਉਫ ਨਹੀਂ ਕੀਤੀ, ਦੂਸਰਾ ਕਿਵੇਂ ਮਜ਼ਬੂਤੀ ਦੇ ਨਾਲ ਸਟਰੈਂਥ ਦਿੱਤੀ। ਇਹ ਜਿਹੜੇ ਪੜ੍ਹੇ ਲਿਖੇ ਨੌਜਵਾਨ ਸੀ, ਇਹਨਾਂ ਨੇ ਆਪਣੀ ਪੜ੍ਹਾਈਆਂ ਛੱਡ ਕੇ, ਕਾਰੋਬਾਰ ਛੱਡ ਕੇ ਆਪਣੇ ਹੱਕਾਂ ਲਈ ਕਿਉਂ ਤੁਰੇ, ਆਪਣੇ ਇਤਿਹਾਸ ਨੂੰ ਅੱਗੇ ਕਿਵੇਂ ਤੋਰਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ 2-3 ਇੰਟਰਵਿਊ ਜੋ ਡਾਕਟਰ ਖੇਮ ਸਿੰਘ ਜੀ ਉਹਨਾਂ ਦੇ ਲੜਕੇ ਕੁੱਕੀ ਜੋ ਇਹਨਾਂ ਦੇ ਸਾਥੀ ਸਨ ਉਹ ਸੁਣੀਆਂ। ਉਹ ਸੁਣ ਕੇ ਮਨ ਨੂੰ ਇਵੇਂ ਲੱਗਦਾ ਸੀ ਕਿ ਇਹਨਾਂ ਪੜ੍ਹੇ ਲਿਖੇ ਨੌਜਵਾਨਾਂ ਦੇ ਮਨ ਦੇ ਵਿੱਚ ਆਪਣੀ ਕੌਮ ਪ੍ਰਤੀ, ਸਿੱਖੀ ਸਿਧਾਂਤਾਂ ਪ੍ਰਤੀ ਅਤੇ ਸਿੱਖਾਂ ਦੇ ਨਾਲ ਹੋਈਆਂ ਬੇਇਨਸਾਫੀਆਂ ਪ੍ਰਤੀ ਕਿੰਨਾ ਰੋਸ ਜਾਗਿਆ। ਔਰ ਉਹਨਾਂ ਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਵੀ ਪੰਜਾਬ ਤੋਂ ਬਾਹਰ ਜਾ ਕੇ ਉਹ ਕੌਮ ਦਾ ਬਦਲਾ ਲੈਣ ਲਈ ਉਹਨਾਂ ਨੇ ਕਿਹੜੇ ਐਕਸ਼ਨ ਕੀਤੇ। ਔਰ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਇਹਨਾਂ ਨੌਜਵਾਨਾਂ ਨੇ ਫਿਰ ਸਿਰ ਦੇ ਉੱਤੇ ਰੱਖਿਆ। ਅਰਦਾਸ ਕਰੀਏ ਸੱਚੇ ਪਾਤਸ਼ਾਹ, ਆਪਾਂ ਸਭ ਨੇ ਚਲੇ ਜਾਣਾ ਹੈ, ਸਾਡੀਆਂ ਮਾਤਾਵਾਂ ਵੀ ਗਈਆਂ ਨੇ। ਇਹ ਕੁਦਰਤ ਦਾ ਟਲ ਨਿਯਮ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਬਾਰੀਏ। ਆਪੋ ਆਪਣੀ ਬਾਰੀ ਅਨੁਸਾਰ ਅਸੀਂ ਇਸ ਦੁਨੀਆ ਤੋਂ ਚਲੇ ਜਾਣਾ ਹੈ। ਪਰ ਜੋ ਇਤਿਹਾਸ ਦੇ ਪੰਨਿਆਂ ਦੇ ਉੱਤੇ ਇਹਨਾਂ ਮਾਤਾਵਾਂ ਦਾ, ਇਹਨਾਂ ਪਰਿਵਾਰਾਂ ਦਾ ਨਾਂ ਆਵੇਗਾ, ਉਹਦੇ ਉੱਤੇ ਸਾਰੀ ਕੌਮ ਨੂੰ ਮਾਣ ਹੋਵੇਗਾ। ਮਾਤਾ ਪਲਵਿੰਦਰ ਕੌਰ ਹੋਰਾਂ ਨੇ ਜੋ ਸੰਘਰਸ਼ ਆਪਣੇ ਪੁੱਤਰ ਦੇ ਰੂਪ ਦੇ ਵਿੱਚ, ਖਾਲਸਾ ਪੰਥ ਦੇ ਪੁੱਤਰਾਂ ਦੇ ਰੂਪ ਦੇ ਵਿੱਚ, ਇਹ ਵੀ 25 ਸਾਲ ਦਾ ਸੰਘਰਸ਼ ਹੈ। ਭਾਈ ਦਲਜੀਤ ਸਿੰਘ ਬਿੱਟੂ ਪੰਥਕ ਕਮੇਟੀ ਦੇ ਵਿੱਚ ਉਹਨਾਂ ਨੇ ਲੰਮਾ ਸਮਾਂ 10-11 ਸਾਲ ਉਹਨਾਂ ਨੇ ਸੇਵਾ ਕੀਤੀ ਔਰ ਬ੍ਰਾਹਮਣਵਾਦੀ ਸਿਸਟਮ ਦੀਆਂ ਨੀਹਾਂ ਹਿਲਾ ਕੇ ਰੱਖੀਆਂ ਉਹਨਾਂ ਨੇ।
ਉਸ ਤੋਂ ਬਾਅਦ ਉਹ ਗ੍ਰਿਫਤਾਰ ਹੋ ਜਾਂਦੇ ਨੇ ਅਪ੍ਰੈਲ 1996 ਦੇ ਵਿੱਚ। ਤੇ ਉਸ ਤੋਂ ਬਾਅਦ ਜਦੋਂ ਗ੍ਰਿਫਤਾਰ ਹੋਣ ਤੋਂ ਬਾਅਦ ਕਚਹਿਰੀਆਂ ਦੇ ਵਿੱਚ ਤੇ ਉਸ ਤੋਂ ਬਾਅਦ ਨਾਭੇ ਜੇਲ੍ਹ ਦੇ ਵਿੱਚ ਇਹ ਮੁਲਾਕਾਤਾਂ ਦਾ ਸਮਾਂ, ਜਿਸ ਦੇ ਵਿੱਚ ਮਾਤਾ ਪਲਵਿੰਦਰ ਕੌਰ ਅਡੋਲਤਾ ਦੇ ਨਾਲ ਉਸ ਸਖਤ ਸਮੇਂ ਨੂੰ ਪੰਜਾਬ ਦੀਆਂ ਖਾਲਸਾ ਪੰਥ ਦੀਆਂ ਮਾਵਾਂ ਦੇ ਰੂਪ ਦੇ ਵਿੱਚ ਝੱਲਦੇ ਨੇ। ਤੇ ਇਹ ਸੰਘਰਸ਼ ਚੱਲਦਾ ਰਹਿਣਾ ਹੈ ਇਸੇ ਤਰ੍ਹਾਂ ਹੀ। ਪਰ ਹੁਣ ਕਿਉਂਕਿ ਸੋਸ਼ਲ ਮੀਡੀਆ ਬਹੁਤ ਮਜ਼ਬੂਤ ਹੋ ਗਿਆ ਹੈ, ਇਸ ਕਰਕੇ ਸਾਨੂੰ ਹਰ ਗੱਲ ਨੂੰ ਬਹੁਤ ਵੱਡੇ ਰੂਪ ਦੇ ਵਿੱਚ ਕਰਨ ਦੀ ਲੋੜ ਹੈ, ਤਾਂ ਕਿ ਜਿਹੜਾ ਖਾਲਸੇ ਦਾ ਬਿਰਤਾਂਤ ਹੈ, ਜੋ ਖਾਲਸੇ ਦਾ ਸੰਘਰਸ਼ ਹੈ, ਉਹ ਹਰ ਥਾਂ ਹਰ ਰੂਪ ਦੇ ਵਿੱਚ ਕਾਇਮ ਰਹਿਣਾ ਚਾਹੀਦਾ ਹੈ। ਭਾਵੇਂ ਫੇਸਬੁੱਕ ਹੈ, ਟਵਿੱਟਰ ਹੈ ਜਾਂ ਦੂਜੇ ਇੰਸਟਾਗ੍ਰਾਮ ਹੈ, ਉਹ ਸਾਰੀ ਜਗ੍ਹਾ 'ਤੇ ਸਾਡਾ ਹਰ ਰੂਪ ਸਾਹਮਣੇ ਆਉਣਾ ਚਾਹੀਦਾ ਹੈ, ਤਾਂ ਕਿ ਮਾਵਾਂ ਦੇ ਜੋ ਰੂਪ ਨੇ, ਮਾਵਾਂ ਦਾ ਜੋ ਪੱਖ ਹੈ, ਉਹ ਬਹੁਤ ਘੱਟ ਸਾਹਮਣੇ ਆਉਂਦਾ ਹੈ। ਪਰ ਲੈ ਦੇ ਕੇ ਸਾਡੇ ਸਿੱਖ ਸੰਘਰਸ਼ ਦਾ ਜੋ ਮੁੱਖ ਸਬਰ, ਸੰਕੋਚ ਤੇ ਚੜ੍ਹਦੀ ਕਲਾ ਦਾ ਜੋ ਪ੍ਰਤੀਕ ਹੈ, ਉਹ ਅਸੀਂ ਮਾਵਾਂ ਦੇ ਕੋਲੋਂ ਗ੍ਰਹਿਣ ਕਰਦੇ ਹਾਂ। ਮਾਵਾਂ ਦਾ ਰੂਪ, ਭੈਣਾਂ ਦਾ ਰੂਪ, ਪਰਿਵਾਰ ਦਾ ਰੂਪ, ਇਸ ਦੇ ਵਿੱਚੋਂ ਹੀ ਸੰਘਰਸ਼ ਅੱਗੇ ਚੱਲਦੇ ਨੇ, ਇਹਨਾਂ ਦੇ ਸਹਿਯੋਗ ਨਾਲ ਹੀ ਅੱਗੇ ਚੱਲਦੇ ਨੇ। ਸੋ ਸਾਡੀ ਇਹ ਅਰਦਾਸ ਬੇਨਤੀ ਹੈ ਕਿ ਸਾਡੀਆਂ ਮਾਵਾਂ ਨੂੰ, ਸਾਡੀਆਂ ਭੈਣਾਂ ਨੂੰ, ਸਾਡੀਆਂ ਬੀਬੀਆਂ ਨੂੰ, ਸਾਡੇ ਪਰਿਵਾਰਾਂ ਨੂੰ ਸੱਚੇ ਪਾਤਸ਼ਾਹ ਇੰਨੀ ਤਾਕਤ ਦੇਣ, ਇੰਨੇ ਬਲਵਾਨ ਬਣਾਉਣ ਕਿ ਅਸੀਂ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਖਾਲਿਸਤਾਨ ਦੇ ਵਿੱਚ ਜ਼ਿੰਦਾਬਾਦ ਕਹਿ ਸਕਣ, ਔਰ ਕਹਿ ਸਕਣ ਕਿ ਇਹ ਸਾਡਾ ਖਾਲਸਾ ਰਾਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।